ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਰਾਨ ਵਾਲੀ ਜੰਗ ਉਹ ਬਹੁਤ ਜਲਦੀ ਜਿਹੜੀ ਆ ਬੰਦ ਹੋਣ ਜਾ ਰਹੀ ਹੈਗੀ ਆ। ਕਹਿੰਦੇ ਵੀ ਵਾਰ ਵਿਲ ਬੀ ਓਵਰ ਵੈਰੀ ਸੂਨ। ਉਹਦੇ ਨਾਲ ਕੀ ਹੋਇਆ ਵੀ ਜਿਹੜੀ ਆਇਲ ਦੀਆਂ ਪ੍ਰਾਈਸਿਸ ਸੀਆਂ ਬੈਰਲ ਦੀ $119 ਤੇ 50 ਸੈਂਟ ਤੱਕ ਪਹੁੰਚ ਚੁੱਕੀ ਸੀ। ਉਹ ਇੱਕਦਮ ਘਟ ਕੇ ਹੁਣ $98 96 ਸੈਂਟ ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਅੱਜ ਉਹਨਾਂ ਨੇ ਇਹ ਵੀ ਦੱਸਿਆ ਵੀ ਉਹਨਾਂ ਦੀ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਵੀ ਗੱਲਬਾਤ ਹੋਈ ਹੈਗੀ ਹੈ 1 ਘੰਟੇ ਦੇ ਕਰੀਬ, ਖਾਸ ਕਰਕੇ ਯੂਕਰੇਨ ਰਸ਼ੀਆ ਜੰਗ ਨੂੰ ਲੈ ਕੇ ਤੇ ਈਰਾਨ ਤੇ ਜਿਹੜੀ ਯੂਐਸ ਤੇ ਇਜ਼ਰਾਈਲ ਦੀ ਜੰਗ ਹੈਗੀ ਆ। ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚ ਰਹੇ ਸੀ ਵੀ ਈਰਾਨ ਨੂੰ ਜੋ ਪੁਟਿਨ ਆ ਉਹ ਇਨਡਾਇਰੈਕਟਲੀ ਸਪੋਰਟ ਕਰ ਰਿਹਾ ਹੈਗਾ ਇਸ ਜੰਗ ਦੇ ਵਿੱਚ। ਜੀ। ਸੋ ਇਹਦੇ ਵਿੱਚ ਜਿਹੜਾ ਨਾਲ ਹੀ ਟਰੰਪ ਹੋਣਾ ਨੇ ਇਹ ਕਿਹਾ ਵੀ ਅਸੀਂ ਜਿਹੜਾ ਸਟ੍ਰੇਟ ਆਫ ਹਾਰਮਜ਼ ਆ ਉਸ ਦੇ ਉੱਤੇ ਖੁਦ ਵੀ ਕਬਜ਼ਾ ਜਿਹੜਾ ਆ ਉਹ ਕਰ ਸਕਦੇ ਹੈਗੇ ਆ। ਸੋ ਜੇ ਉਸ ਨੂੰ ਉਹ ਕੰਟਰੋਲ ਕਰਨਾ ਜਿਹੜਾ ਉਹ ਚਾਹੁੰਦੇ ਹੈਗੇ ਆ। ਕਹਿੰਦੇ ਵੀ ਚੀਨ ਤੇ ਰਸ਼ੀਆ ਨੇ ਕੰਟੈਕਟ ਕੀਤਾ ਆ ਈਰਾਨ ਨੂੰ ਸੀਜ਼ ਫਾਇਰ ਨੂੰ ਜਿਹੜਾ ਉਹ ਲੈ ਕੇ। ਈਰਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਕਜ਼ੇਮ ਗਰੀਬਾਬਾਦੀ ਜਿਹੜੇ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਤੇ ਕਹਿੰਦੇ ਵੀ ਪਹਿਲੀ ਕੰਡੀਸ਼ਨ ਈਰਾਨ ਦੀ ਇਹੀ ਆ ਵੀ ਇਸ ਤੋਂ ਇਲਾਵਾ ਹੋਰ ਅਗਰੈਸ਼ਨ ਕੋਈ ਵੀ ਇਹਨਾਂ ਦੇ ਉਲਟ ਨਹੀਂ ਲਾਂਚ ਹੋਣਾ ਚਾਹੀਦਾ। ਗਰੀਬਾਬਾਦੀ ਉਹਨਾਂ ਨੇ ਕਿਹਾ ਵੀ ਕਈ ਮੁਲਕ ਜਿਨ੍ਹਾਂ 'ਚ ਚਾਈਨਾ, ਰਸ਼ੀਆ, ਫਰਾਂਸ ਇਨਕਲੂਡਡ ਨੇ, ਉਹਨਾਂ ਨੇ ਈਰਾਨ ਨੂੰ ਕਿਹਾ ਆ ਵੀ ਹੁਣ ਸੀਜ਼ ਫਾਇਰ ਜਿਹੜਾ ਉਹ ਕਰ ਦਿੱਤਾ ਜਾਵੇ। ਟਰੰਪ ਹੋਣਾ ਨੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਕਹਿ ਰਿਹਾ ਵੀ ਬੜੀ ਜਲਦੀ ਖਤਮ ਹੋਣ ਜਿਹੜੀ ਇਹ ਜੰਗ ਜਾ ਰਹੀ ਆ। ਸੋ ਉਹਨਾਂ ਨੇ ਕਿਹਾ ਵੀ ਇਟਸ ਆਲਮੋਸਟ ਕੰਪਲੀਟ। ਕਹਿੰਦੇ ਵੀ ਮਿਲਟਰੀ ਆਬਜੈਕਟਿਵਸ ਸਾਡੇ ਜਿਹੜੇ ਉਹ ਕਲੀਅਰ ਹੋ ਚੁੱਕੇ ਆ, ਉਹ ਡਨ ਆ ਤੇ ਪੋਲੀਟੀਕਲ ਆਬਜੈਕਟਿਵਸ ਨੂੰ ਲੈ ਕੇ ਉਹ ਦੇਖਦੇ ਆ ਵੀ ਅੱਗੇ ਕੀ ਬਣੂਗਾ। ਈਰਾਨ ਦੇ ਸੁਪਰੀਮ ਲੀਡਰ ਜਾਂ ਨਵੇਂ ਲੀਡਰ ਨੂੰ ਚੁਣਨ ਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਪੁੱਛ ਕੇ ਜਿਹੜਾ ਕਰੋ, ਪਰ ਉਹਨਾਂ ਨੇ ਬਗੈਰ ਕਹੇ ਜਿਹੜਾ ਆਇਤੁੱਲਾ ਅਲੀ ਖਾਮੇਨਾਈ ਜਿਹੜਾ ਉਸਦੇ ਮੁੰਡੇ ਨੂੰ ਆਲਰੇਡੀ ਜਿਹੜਾ ਨਵਾਂ ਸੁਪਰੀਮ ਲੀਡਰ ਆ ਉਹ ਬਣਾ ਦਿੱਤਾ ਹੈਗਾ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਜਿਹੜਾ ਈਰਾਨ ਆ ਉਹ ਇਸ ਜਿਹੜੀ ਜੰਗ ਆ ਉਸ ਨੂੰ ਲੰਮਾ ਖਿੱਚ ਕੇ ਉਸ ਨੂੰ ਕਹਿੰਦੇ ਵੀ ਫਾਇਦਾ ਹੋ ਸਕਦਾ ਹੈ। ਉਹ ਖੁਦ ਆਪਣੇ ਪੱਧਰ ਦੇ ਉੱਤੇ ਇਹ ਸੋਚ ਰਹੇ ਹੈਗੇ ਆ। ਈਰਾਨ ਦੇ ਤੇਲ ਦੇ ਉੱਤੇ ਕਬਜ਼ਾ ਕਰਨਾ ਹੈ ਜਾਂ ਨਹੀਂ, ਆਇਲ ਰਿਫਾਈਨਰੀ ਇੱਕ ਜਿਹੜੇ ਆ ਉਸ ਨੂੰ ਲੈ ਕੇ ਜਿਹੜਾ ਕਿਹਾ ਜਾ ਰਿਹਾ ਸੀਗਾ ਵੀ ਹਾਂ ਇਸ ਦੇ ਉੱਤੇ ਜਿਹੜਾ ਉਹ ਆਪਾਂ ਦੇਖਦੇ ਹਾਂ ਵੀ ਕੋਸ਼ਿਸ਼ ਹੋ ਸਕਦੀ ਆ ਵੀ ਅਮਰੀਕਾ ਵਾਲੇ ਉਸ ਨੂੰ ਜਿਹੜਾ ਉਹ ਕੰਟਰੋਲ ਕਰ ਸਕਣ। ਪਰ ਹੁਣ ਦੇਖਦੇ ਹਾਂ ਅੱਗੇ ਕੀ ਜਿਹੜਾ ਉਹ ਬਣਦਾ ਆ। ਉਧਰ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਰਾਕ ਦੀ ਲੀਡਰਸ਼ਿਪ ਨੂੰ ਕਿਹਾ ਆ ਵੀ ਜਿਹੜੀਆਂ ਯੂਐਸ ਦੀਆਂ ਜਿਹੜੀਆਂ ਅੰਬੈਸੀਜ਼ ਆ ਉਹ ਅੰਬੈਸੀ ਜਿਹੜੀ ਆ ਉਸ ਨੂੰ ਬਚਾਇਆ ਜਿਹੜਾ ਹੋ ਜਾਵੇ। ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਮੁਹੰਮਦ ਸ਼ੀਆ ਅਲ ਸੁਦਾਨੀ, ਉਹਨਾਂ ਨੇ ਕਿਹਾ ਵੀ ਜਿਹੜੇ ਇਰਾਕੀ ਸਰਕਾਰ ਆ ਉਹ ਹਰ ਇੱਕ ਸੰਭਵ ਕੋਸ਼ਿਸ਼ ਕਰ ਰਹੀ ਆ ਤਾਂ ਜੋ ਜਿਹੜਾ ਯੂਐਸ ਦਾ ਡਿਪਲੋਮੈਟਿਕ ਪਰਸਨਲ ਤੇ ਫੈਸਿਲਿਟੀਜ਼ ਆ ਉਹਨਾਂ ਨੂੰ ਬਚਾ ਕੇ ਜਿਹੜਾ ਉਹ ਰੱਖਿਆ ਜਾ ਸਕੇ। ਸੋ ਟਰੰਪ ਹੋਣਾ ਨੇ ਨਾਲ ਹੀ ਇਹ ਚੀਜ਼ ਆਖੀ ਵੀ ਜਿਹੜੇ ਸਮੁੰਦਰੀ ਜਹਾਜ਼ਾਂ ਨੂੰ ਇਸ ਟਾਈਮ ਖਤਰਾ ਹੈ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਈਰਾਨ ਦੇ ਕੋਲੋਂ ਤੇ ਉਸ ਦੀਆਂ ਪ੍ਰੌਕਸੀਜ਼ ਦੇ ਕੋਲੋਂ, ਉਸ ਜਿਹੜੀ ਹੌਸਟਿਲਿਟੀ ਨੂੰ ਖਤਮ ਕਰਨ ਦੇ ਉਹ ਬਿਲਕੁਲ ਨਜ਼ਦੀਕ ਹੈਗੇ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਟਰੰਪ ਹੋਣਾ ਨੇ ਕਿਹਾ ਵੀ ਅਸੀਂ ਵਾਰ ਜਿਹੜੀ ਆ ਫਿਨਿਸ਼ ਖਤਮ ਕਰਨ ਦੇ ਬਿਲਕੁਲ ਕਗਾਰ ਦੇ ਉੱਤੇ ਆ ਚੁੱਕੇ ਹੈਗੇ ਆ। ਸੋ ਲੈਟਸ ਸੀ ਅੱਗੇ ਇਸ ਦੇ ਵਿੱਚ ਹਰਜੀਤ ਸਿੰਘ ਜੀ ਕੀ ਜਿਹੜਾ ਉਹ ਬਣਦਾ ਹੈਗਾ ਆ ਅਤੇ ਕਦੋਂ ਅਸਲ ਦੇ ਵਿੱਚ ਇਹ ਖਤਮ ਹੁੰਦੀ ਆ। ਉੱਦਾਂ ਦੇਖੋ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਇਸ ਨੂੰ ਮਿਲਟਰੀ ਜਿਹੜੇ ਆਬਜੈਕਟਿਵ ਦੇ ਤੌਰ ਦੇ ਉੱਤੇ ਆਖਿਆ ਸੀਗਾ, ਪਰ ਹੁਣ ਟਰੰਪ ਹੁਣੀ ਖੁਦ ਇਸ ਨੂੰ ਵਾਰ ਆਖ ਰਹੇ ਆ, ਜਦ ਕਿ ਵਾਰ ਡਿਕਲੇਅਰ ਕਰਨ ਦੇ ਲਈ ਇੱਕ ਮੁਲਕ ਦੇ ਵੱਲੋਂ ਖਾਸ ਕਰਕੇ ਅਮਰੀਕਾ ਦੇ ਵਿੱਚ ਕਾਂਗਰਸ ਦੇ ਅਪਰੂਵਲ ਦੀ ਜਿਹੜੀ ਉਹ ਜ਼ਰੂਰਤ ਹੋਊਗੀ। ਬੂਟਸ ਔਨ ਗਰਾਊਂਡਸ ਦੇ ਲਈ ਤਾਂ ਬਿਲਕੁਲ ਵੀ ਕੋਈ ਰਾਜੀ ਨਹੀਂ ਨਜ਼ਰ ਜਿਹੜਾ ਉਹ ਆ ਰਿਹਾ ਸੀਗਾ, ਪਰ ਆਲ ਆਪਸ਼ਨਸ ਔਨ ਦਾ ਟੇਬਲ ਬਾਰ-ਬਾਰ ਇਦਾਂ ਦੇ ਜਿਹੜੇ ਬਿਆਨ ਆ ਉਹ ਦਿੱਤੇ ਗਏ ਸੀਗੇ। ਪਰ ਅੱਜ ਜਿਹੜੇ ਇਹਨਾਂ ਦੇ ਇਸ ਬਿਆਨ ਦੇ ਨਾਲ ਤੇਲ ਦੀਆਂ ਕੀਮਤਾਂ ਨੂੰ ਥੋੜ੍ਹੀ ਜਿਹੜੀ ਰਾਹਤ ਜਿੱਦਾਂ ਤੁਸੀਂ ਦੱਸਿਆ ਵੀ ਉਹ ਜ਼ਰੂਰ ਪਹੁੰਚੀ ਹੈਗੀ ਆ। ਸੋ ਫਲੋਰੀਡਾ ਤੋਂ ਜਿਹੜੇ ਆ ਇਹ ਆਪਣੀ ਗੱਲਬਾਤ ਟਰੰਪ ਹੁਣੀ ਕਰ ਰਹੇ ਸੀਗੇ ਜਿੱਦਾਂ ਵੀ ਇਹ ਵਾਰ ਜਿਹੜੀ ਆ ਜਲਦ ਹੀ ਖਤਮ ਹੋਣ ਜਾ ਰਹੀ ਹੈਗੀ ਆ। ਪਰ ਇਹ ਆ ਵੀ ਓਵਰਆਲ ਦੇ ਕਰੀਬ ਜਿਹੜੇ ਸਕੂਲੀ ਬੱਚੇ ਮਾਰੇ ਗਏ ਸੀ ਉਹਨਾਂ ਨੂੰ ਲੈ ਕੇ ਹੁਣ ਇਹ ਕਨਫਰਮ ਹੁੰਦਾ ਜਾ ਰਿਹਾ ਵੀ ਜਿਹੜੀ ਟੌਮਹਾਕ ਮਿਜ਼ਾਈਲ ਆ ਯੂਐਸਏ ਵੱਲੋਂ ਗਈ ਸੀ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਜ਼ਿਆਦਾ ਮਚੀ ਆ ਵੀ ਦੇਖੋ 175 ਜਿਹੜੇ ਸਕੂਲ ਦੇ ਵਿੱਚ ਬੱਚੇ ਸੀ ਜਾਂ ਉਹਨਾਂ ਦੇ ਟੀਚਰ ਸੀ ਉਹਨਾਂ ਨੂੰ ਅਮਰੀਕਨ ਟੌਮਹਾਕ ਮਿਜ਼ਾਈਲ ਵੱਲੋਂ ਮਾਰਿਆ ਗਿਆ ਹੈਗਾ। ਜੀ।
ਤੇ ਇਜ਼ਰਾਈਲ ਨੇ ਹੁਣੇ ਕਿਹਾ ਵੀ ਇੱਕ ਇਰਾਨੀਅਨ ਲਾਂਚਰ ਜਿਹੜਾ ਆ ਉਸ ਨੂੰ ਉਹਨਾਂ ਨੇ ਹਿੱਟ ਕੀਤਾ ਹੈਗਾ ਆ। ਸੋ ਇਰਾਨ ਦੇ ਵੱਲੋਂ ਅਜੇ ਵੀ ਰਹਿ ਰਿਹਾ ਕਿ ਕੁਛ ਜਿਹੜੀਆਂ ਮਿਜ਼ਾਈਲ ਆ ਉਹ ਇਹਨਾਂ ਵਾਲੇ ਪਾਸਿਆਂ ਨੂੰ ਜਿਹੜੀਆਂ ਉਹ ਦਾਗੀਆਂ ਜਾ ਰਹੀਆਂ ਹੈਗੀਆਂ ਆ। ਸੋ ਇਰਾਨੀਅਨ ਰੈਵੋਲੂਸ਼ਨਰੀ ਗਾਰਡ ਕਹਿ ਰਹੇ ਆ ਵੀ ਜਿਹੜੀ ਸਿਕਿਉਰਿਟੀ ਇਸ ਇਲਾਕੇ ਦੇ ਵਿੱਚ ਸਾਰਿਆਂ ਦੇ ਲਈ ਹੋਊਗੀ ਜਾਂ ਕਿਸੇ ਦੇ ਲਈ ਵੀ ਨਹੀਂ ਹੋਊਗੀ। ਸੋ ਮੋਜਤਬਾ ਖਾਮੇਨਾਈ ਜਿਹੜਾ ਹੁਣ ਨਵਾਂ ਸੁਪਰੀਮ ਲੀਡਰ ਬਣਿਆ ਆ, ਉਸ ਨੇ ਇਹ ਕਿਹਾ ਵੀ ਆਪਣੇ ਅਖੀਰਲੇ ਖੂਨ ਦੇ ਕਤਰੇ ਤੱਕ ਅਸੀਂ ਜਿਹੜਾ ਉਹ ਲੜਨ ਜਾ ਰਹੇ ਹਾਂ। ਤੇ ਕਮਾਂਡਰ ਇਨ ਚੀਫ ਜੋ ਇਸ ਟਾਈਮ ਉਹ ਖੁਦ ਉੱਥੋਂ ਦੇ ਆਪਣੇ ਆਪ ਨੂੰ ਦੱਸ ਰਹੇ ਆ ਵੀ ਉਹਨਾਂ ਦੇ ਆਦੇਸ਼ਾਂ ਨੂੰ ਉਹ ਸਾਰੇ ਜਾਣੇ ਜਿਹੜੇ ਉਹ ਓਬੇ ਕਰਨਗੇ। ਸੋ ਹੁਣ ਖਾਮੇਨਾਈ ਹੁਣਾਂ ਦਾ ਹਰਜੋਤ ਸਿੰਘ ਜੀ ਕਦੋਂ ਅੰਤਿਮ ਸੰਸਕਾਰ ਕਰਦੇ ਆ ਜਾਂ ਉਹਨਾਂ ਦਾ ਅੰਤਿਮ ਰਸਮਾਂ ਜਾਂ ਜਨਾਜ਼ਾ ਉਹ ਕਦੋਂ ਲੈ ਕੇ ਜਾਇਆ ਜਾਂਦਾ ਆ, ਉਸ ਨੂੰ ਅੱਗੇ ਪੋਸਟਪੋਨ ਕਰ ਦਿੱਤਾ ਗਿਆ ਸੀ। ਉਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਜੇ ਕੋਈ ਹੋਰ ਤਰੀਕ ਜਿਹੜੀ ਆ ਉਹ ਮੁਕਰਰ ਨਹੀਂ ਕੀਤੀ ਗਈ ਹੈਗੀ।